ਕਿੰਨੀ ਕੁ ਦੇਰ ਹੋ ਗਈ ਸੀ ਪਿੰਡ ਲੱਭਦੇ? ਮੈਨੂੰ ਤੁਸੀਂ ਲਾ ਲਓ ਵੀ ਆਲਮੋਸਟ 18-20 ਸਾਲ ਹੋ ਗਏ। ਜਿਹੜੇ ਸਾਡੇ ਦਾਦੀ ਜੀ ਜਿਹੜੇ ਮੁਸਲਿਮ ਸੀ ਉਹ ਇੱਥੇ ਪਾਕਿਸਤਾਨ ਰਹਿ ਗਏ ਤੇ ਸਾਡੇ ਦਾਦੀ ਜੀ ਤੇ ਸਾਰੇ ਜੀ ਇੰਡੀਆ ਚਲੇ ਗਏ। ਤੀਜੀ ਦਾਦੀ ਜੀ ਦਾ ਆਪਣੇ ਨਾਮ ਸੀਗਾ, ਮੇਰੇ ਕੋਲ ਪਿੰਡ ਦਾ ਨਾਮ ਸੀ ਤੇ ਇੰਨਾ ਪਤਾ ਸੀ ਉਹਨਾਂ ਦੇ ਬੱਚੇ ਹੈਗੇ ਆ, ਪਰ ਕੌਣ ਕਿੱਥੇ ਵੰਡ ਤੋਂ ਬਾਅਦ ਜਾ ਕੇ ਬੈਠਾ ਇਹਦੀ ਡਿਟੇਲ ਨਹੀਂ ਸੀ। ਪੌਣੇ 2 ਸਾਲ ਹੋ ਗਏ ਵੀਡੀਓ ਨੂੰ। ਮੈਂ ਤਾਂ ਜਦ ਦੀ ਵੀਡੀਓ ਦੇਖੀ ਸੀ ਮੈਂ ਉਦੋਂ ਹੀ ਆਉਣਾ ਚਾਹੁੰਦਾ ਸੀ। ਇਹ ਸਾਡਾ ਖਾਨਦਾਨੀ ਸਿਲਸਿਲਾ ਸਿੱਖਾਂ ਨਾਲ ਸੀ, ਬਹੁਤ ਕਰੀਬੀ ਸੀ, ਬਹੁਤ ਕਰੀਬੀ। ਬਲਕਿ ਸਾਡੇ ਵਾਲਦ ਹੀ ਜਿਹੜੇ ਨੇ ਉਹ ਸਿੱਖੋ ਮੁਸਲਮਾਨ ਹੋਏ ਸਨ। ਮੇਰੇ ਦਾਦਾ ਜੀ ਦੀਆਂ 2 ਸ਼ਾਦੀਆਂ। ਦੂਸਰੀ ਸ਼ਾਦੀ ਚੋਂ ਮੇਰੇ ਵਾਲਦ ਸਾਹਿਬ, ਮੇਰੇ 2 ਚਾਚਾ ਸਰਦਾਰ ਬਲਰਾਜ ਸਿੰਘ, ਸਰਦਾਰ ਸੁਖਰਾਜ ਸਿੰਘ, ਸਰਦਾਰ ਇਕਬਾਲ ਸਿੰਘ। ਬਲਰਾਜ ਸਿੰਘ ਮੇਰੇ ਵਾਲਦ ਸਨ। ਬਲਰਾਜ ਸਿੰਘ ਦਾ ਨਾਮ ਰੱਖਿਆ ਗੁਲਾਮ ਰਸੂਲ, ਸੁਖਰਾਜ ਸਿੰਘ ਦਾ ਨਾਮ ਰੱਖਿਆ ਗੁਲਾਮ ਹੁਸੈਨ, ਇਕਬਾਲ ਸਿੰਘ ਦਾ ਨਾਮ ਰੱਖਿਆ ਗੁਲਾਮ ਮੁਹੰਮਦ, ਜਿਹੜੇ ਨਵਾਜ਼ ਦੇ ਵੀ ਵਾਲਦ ਨੇ। ਉਹ ਵੀਡੀਓ ਤੁਹਾਡੀ ਸਾਡੇ ਬੜੇ ਕੰਮ ਆਈ ਆ। ਇੱਕ ਬੜੇ ਸਾਲਾਂ ਦੀ ਮਿਹਨਤ ਮਤਲਬ ਲੱਭਦੇ ਤੇ ਉਹ ਵੀਡੀਓ ਦੇ ਜ਼ਰੀਏ ਅਸੀਂ ਇੱਕ ਦੂਜੇ ਨੂੰ ਮਿਲ ਗਏ। ਪਿੰਡ ਦੇ ਨਾਲ ਜੀ ਲੱਭ ਜੇ ਤੁਹਾਡੀ ਤਾਂ ਖੁਸ਼ੀ ਤਾਂ ਕੋਈ ਫਿਰ ਹੈ ਹੀ ਨਹੀਂ ਹੈ ਨਾ। ਫਿਰ ਜਦ ਇਹਨਾਂ ਨੇ ਮੈਨੂੰ ਆਪਣੀ ਦਾਦੀ ਜੀ ਦਾ ਨਾਮ ਦੱਸਿਆ ਫਿਰ ਤਾਂ ਗੱਲ ਹੀ ਸਪਸ਼ਟ ਹੋ ਗਈ, ਕਿਉਂਕਿ ਮੈਨੂੰ ਇਹਨਾਂ ਦੀ ਦਾਦੀ ਜੀ ਦਾ ਨਾਮ ਪਤਾ ਸੀਗਾ। ਉਹ ਮੈਂ ਆਪਣੀ ਫੂਫੀਆਂ ਦੇ ਜ਼ੁਬਾਨੀ ਸੁਣੀ, ਮੈਂ ਆਪਣੇ ਫਾਦਰ ਦੇ ਜ਼ੁਬਾਨੀ ਦਾਦੀ ਦਾ ਨਾਮ ਸੁਣਿਆ ਸੀ, ਮਦਰ ਤੋਂ ਸੁਣਿਆ ਸੀ। ਹਰ ਇੱਕ ਨੂੰ ਉਨਾ ਹੀ ਆ ਚਾਅ ਕਿ ਵੀ ਅਸੀਂ ਆਪਣੇ ਦਾਦੇ ਦਾ ਜਾਂ ਮੇਰੀਆਂ ਭੂਆ ਦੀਆਂ ਕੁੜੀਆਂ ਕਹਿੰਦੀਆਂ ਨਾਨੇ ਦਾ ਘਰ ਦੇਖੀਏ। ਤੁਸੀਂ ਉਹ ਦੱਸਿਆ ਤੇ ਸਾਨੂੰ ਵੀ ਮਾਣ ਮਹਿਸੂਸ ਹੋਣ ਡਿਆ ਵੀ ਸਾਡੀ ਨਿੱਕੀ ਜੀ ਕੋਸ਼ਿਸ਼ ਦੀ ਵਜ੍ਹਾ ਨਾਲ ਤੇ ਇੰਨੇ ਵਰਿਆਂ ਦੇ ਟੁੱਟੇ ਜਿਹੜੇ ਤੰਦਾਂ ਨੇ ਉਹ ਜੁੜ ਗਏ। अस्सलाम वालेकुम दोस्तों, मैं नासिर ढिल्लों। ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ। ਪੰਜਾਬੀ ਲਹਿਰ ਚੈਨਲ ਦੀ ਰਾਹੀਂ ਤੁਸੀਂ ਸਾਡੀ ਵੀਡੀਓਜ਼ ਵੇਖਦੇ ਰਹਿੰਦੇ ਜੇ। ਪਾਰਟੀਸ਼ਨ ਨੂੰ ਲੈ ਕੇ 1947 ਦੀਆਂ ਕਹਾਣੀਆਂ, ਸਟੋਰੀਆਂ ਉਹ ਕਰੀਦੀਆਂ, ਕਵਰ ਕਰੀਦੀਆਂ, ਉਹਨਾਂ ਬਜ਼ੁਰਗਾਂ ਨਾਲ ਗੱਲਬਾਤ ਕਰੀਦੀ ਆ। ਉਸ ਤੋਂ ਹਟ ਕੇ ਹਿਸਟੋਰੀਕਲ ਪਲੇਸਿਸ ਨੂੰ ਵੀ ਕਵਰ ਕਰੀਦਾ। ਤੀਜਾ ਇੱਕ ਬਹੁਤ ਵੱਡਾ ਤੇ ਸਾਡੇ ਵਾਸਤੇ ਬੜਾ ਇੱਕ ਟੌਪਿਕ ਜਿਹੜਾ ਵਾ ਬੜਾ ਵੈਸੇ ਤੇ ਆਪਾਂ ਗੱਲ ਕਰੀਏ ਤੇ ਬੜਾ ਜਦੋਂ ਆਪਾਂ ਵੀਡੀਓਜ਼ ਵੇਖਦੇ ਆ ਥੋੜ੍ਹਾ ਜਿਹਾ ਇਮੋਸ਼ਨਲ ਹੋ ਜਾਂਦਾ ਵਾ ਉਹ ਸਟੋਰੀਆਂ ਕਹਾਣੀਆਂ ਸੁਣ ਕੇ ਜੀ, ਕਿ ਜਿਹੜੀਆਂ ਫੈਮਲੀਆਂ ਉਦੋਂ ਵਿਛੜ ਗਈਆਂ, ਜਿਹੜੇ ਲੋਕ ਵਿਛੜ ਗਏ, ਭਰਾਵਾਂ ਤੋਂ ਭੈਣਾਂ ਵਿਛੜ ਗਈਆਂ, ਭੈਣਾਂ ਤੋਂ ਭਰਾ ਵਿਛੜ ਗਏ, ਫੈਮਲੀਆਂ ਜੁਦਾ ਹੋ ਗਈਆਂ, ਕੁਛ ਇੱਧਰ ਚੱਲ ਰਹਿ ਗਏ, ਕੁਛ ਉੱਧਰ ਰਹਿ ਗਏ, ਇਸ ਤਰ੍ਹਾਂ ਦੀਆਂ ਕਹਾਣੀਆਂ। ਸੋ ਉਹ ਇੰਟਰਵਿਊਜ਼ ਉਹਨਾਂ ਦੇ ਵੀ ਕਰਦੇ ਰਹੀਦਾ। ਅੱਜ ਸਾਡੇ ਨਾਲ ਇੱਕ ਇਸ ਤਰ੍ਹਾਂ ਦੀ ਕਹਾਣੀ, ਸਟੋਰੀ ਜਿਹੜੀ ਉਸ ਟਾਈਮ ਵਿਛੜੇ ਸੀ ਤੇ ਅਸੀਂ 1-2 ਸਾਲ ਪਹਿਲੇ ਵੀਡੀਓ ਕੀਤੀ ਤੇ ਉਹ ਵੀਡੀਓ ਵੇਖਣ ਤੋਂ ਬਾਅਦ ਫੈਮਿਲੀ ਇਕੱਠੀ ਹੋ ਗਈ। ਤੁਸੀਂ ਵੇਖੀ ਹੋਣੀ ਨਵਾਜਾ ਸਿੱਖ ਦੇ ਨਾਂ ਤੋਂ ਅਸੀਂ ਕਹਾਣੀ, ਸਟੋਰੀ ਸੀ। ਭਾਈ ਰਿਆਜ਼ ਜਿਹੜੇ ਚੱਕ ਝੁਮਰਾ ਫੈਸਲਾਬਾਦ ਰਹਿੰਦੇ ਨੇ, ਉਹਨਾਂ ਦੀ ਅਸੀਂ ਵੀਡੀਓ ਕੀਤੀ ਸੀ ਕਾਫੀ ਸਾਲ ਪਹਿਲੇ। ਚੱਕ ਝੁਮਰਾ ਭਗਵਾਨ ਸਿੰਘ ਵਾਲਾ ਉਸ ਪਿੰਡ ਦੇ ਵਿੱਚ ਪਹੁੰਚਿਆ। ਅੱਛਾ, ਹੁਣ ਤੁਹਾਡੀ ਖਾਹਿਸ਼ ਤੇ ਬੱਚਿਆਂ ਨੂੰ ਵੀ ਦੱਸਿਆ ਸਾਰਿਆਂ ਨੂੰ ਵੀ ਆਪਣੇ ਉਧਰ ਚਾਚੇ ਤਾਏ ਤੁਹਾਡੇ ਬੈਠੇ ਆ? ਬੜਾ ਗੱਲਾਂ ਹੀ ਇਹ 24 ਘੰਟਿਆਂ 'ਚ 1 ਜਾਂ 2 ਦਫਾ ਇਹ ਜ਼ਰੂਰ ਗੱਲ ਹੁੰਦੀ ਏ ਕਿ ਸਾਡਾ ਇਤਨਾ ਕਰੀਬੀ ਰਿਸ਼ਤਾ ਜਿਹੜਾ ਇੰਡੀਆ 'ਚ ਤੇ ਸਾਨੂੰ ਪਤਾ ਨਹੀਂ। ਉਹ ਵੇਖੋ ਤਾਂ ਅੱਜ ਵੀ 73 ਵਰਿਆਂ ਬਾਅਦ ਵੀ ਉਹਨਾਂ ਨੂੰ ਆਪਣੇ ਜਿਹੜੇ ਖੂਨੀ ਰਿਸ਼ਤੇ ਉਹਨਾਂ ਨੂੰ ਲੱਭਣ ਦੀ ਤਾਂਘ, ਤੇ ਸਾਡੇ ਕੋਲ ਨਾਲ ਉਹਨਾਂ ਦੇ ਬੱਚੇ ਵੀ ਖਲੋਤੇ, ਤੁਸੀਂ ਪਿੱਛੇ ਵੇਖ ਸਕਦੇ ਹੋ। ਦਾਦਾ ਜੀ ਦੀ ਜਿਹੜੀ ਔਲਾਦ ਆ ਅੱਧੀ ਇੱਧਰ ਹੁਣ ਵੀ ਇੱਧਰ ਬੈਠੀ ਆ, ਅੱਧੀ ਪਾਰਟੀਸ਼ਨ ਵੇਲੇ ਇੰਡੀਆ ਤੁਰ ਗਏ ਸਨ, ਜਿਨ੍ਹਾਂ ਦਾ ਅੱਜ ਤੱਕ ਇਹਨਾਂ ਨਾਲ ਕੰਟੈਕਟ ਨਹੀਂ ਹੈ। ਭਗਵਾਨ ਸਿੰਘ ਤੇ ਇੰਦਰ ਸਿੰਘ ਇਹ 2 ਭਾਈ ਸਨ ਜਿਹੜੇ ਚੱਕ ਝੁਮਰਾ ਦੇ ਜਿਹੜਾ ਪਿੰਡ ਜਿਹੜਾ ਭਗਵਾਨ ਸਿੰਘ ਵਾਲਾ, ਨਾਲ ਹੀ ਉਹਦੇ ਢਿਲਵਾਂ, ਨਾਲ ਹੀ ਵਰਿਆਮ ਸਿੰਘ ਵਾਲਾ, ਉੱਥੇ ਦੇ ਰਹਿਣ ਵਾਲੇ। ਮੇਰੇ ਦਾਦਾ ਜੀ ਦੀਆਂ 2 ਸ਼ਾਦੀਆਂ। ਪਹਿਲੀ ਸ਼ਾਦੀ 'ਚ ਉਹਨਾਂ ਦੇ ਮੈਨੂੰ ਆਪਣੇ ਤਾਏ ਵੱਡੇ ਦੇ ਨਾਂ ਯਾਦ ਏ, ਸਰਦਾਰ ਸਰਜੀਤ ਸਿੰਘ ਬਾਜਵਾ। ਛੋਟੇ ਸ਼ਾਇਦ ਉਦੋਂ ਜਾਂ ਛੋਟੇ ਸਨ, ਇਹਨਾਂ ਨੇ ਗੁਰਦੀਪ ਸਿੰਘ ਇਸ ਤਰ੍ਹਾਂ ਦਾ ਕਰਕੇ ਨਾਂ ਸੀ ਉਹਨਾਂ ਦਾ।
दूसरी शादी चों मेरे वालद साहब, मेरे दो चचा सरदार बलराज सिंह, सरदार सुखराज सिंह, सरदार इकबाल सिंह। बलराज सिंह मेरे वालद सन। ठीक ठीक ठीक। बलराज सिंह का नाम रखिया गुलाम रसूल, सुखराज सिंह का नाम रखिया गुलाम हुसैन, इकबाल सिंह का नाम रखिया गुलाम मुहम्मद, ਜਿਹੜੇ ਨਵਾਜ਼ ਦੇ ਵੀ ਵਾਲਦ ਨੇ। ਤੇ ਇਹਦੇ ਨਾਲ ਇਹ ਵੀ ਇਹ ਜਦੋਂ ਦਾਦਾ ਜੀ ਉਧਰ ਗਏ ਨੇ, ਦੋ ਫੁੱਫੀਆਂ ਵੀ ਸਾਡੀਆਂ ਸਨ, ਉਹਨਾਂ ਦੇ ਨਾਂ ਨਹੀਂ ਮੈਨੂੰ ਆਉਂਦੇ। ਅੱਛਾ, ਨਹੀਂ ਜੋ ਜ਼ਮੀਨ ਲੈਣ ਗਏ ਉਦੋਂ ਵੀ ਉਹਨਾਂ ਦੱਸਿਆ ਬੁੱਧ ਸਿੰਘ ਹੁਣਾਂ ਵੀ ਕਿੱਥੇ ਬੈਠੇ ਆ? ਨਹੀਂ, ਮੈਨੂੰ ਪਤਾ ਹੀ ਨਹੀਂ, ਉਹਨਾਂ ਬੁੱਧ ਸਿੰਘ ਹੁਣਾਂ ਨੂੰ ਉਦੋਂ ਪਤਾ। ਪਾਰਟੀਸ਼ਨ ਨਵੀਂ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ ਕਿੱਥੇ ਬੈਠਾ ਕਿੱਥੇ ਬੈਠਾ। ਨਵਾਜ਼ ਉਰਫ ਨਵਾਜਾ ਸਿੱਖ, ਨਵਾਜ਼ ਤੋਂ ਨਵਾਜਾ ਸਿੱਖ ਕਿਵੇਂ? ਬੜਾ ਮਸ਼ਹੂਰ ਪੂਰੇ ਪਾਕਿਸਤਾਨ ਦੇ ਵਿੱਚ। ਇਸ ਤੋਂ ਉਹਦਾ ਕਿ ਸਾਡਾ ਖਾਨਦਾਨੀ ਸਿਲਸਿਲਾ ਸਿੱਖਾਂ ਨਾਲ ਸੀ, ਬਹੁਤ ਕਰੀਬੀ ਸੀ, ਬਹੁਤ ਕਰੀਬੀ, ਬਲਕਿ ਸਾਡੇ ਵਾਲਦ ਹੀ ਜਿਹੜੇ ਨੇ ਉਹ ਹੀ ਸਿੱਖੋ ਮੁਸਲਮਾਨ ਹੋਏ ਸਨ। ਇਸ ਤੋਂ ਫਿਰ ਲੋਕ ਜ਼ਿਆਦਾ ਉਹਨੂੰ ਸਿੱਖ ਆਖਦੇ ਸਨ, ਨਵਾਜਾ ਸਿੱਖ ਆਖਦੇ ਜੀ। ਤੇ ਵੀਡੀਓ ਵੇਖਣ ਤੋਂ ਬਾਅਦ ਰਵੀ ਬਾਜਵਾ, ਉਹਨਾਂ ਦੇ ਕਜ਼ਨ, ਉਹਨਾਂ ਦੇ ਬਿਲਕੁਲ ਫੈਮਿਲੀ ਦੇ ਵਿੱਚੋਂ ਇਹਨਾਂ ਦਾ ਆਪਸੀ ਰਾਬਤਾ ਹੋ ਗਿਆ ਤੇ ਹੁਣ ਪਾਕਿਸਤਾਨ ਇਹ ਦੋਵੇਂ ਜੀ ਇਹਨਾਂ ਦੀ ਮਿਸਿਸ ਵੀ ਤੇ ਵੀ ਮਿਲਣ ਵਾਸਤੇ ਆਏ ਤੇ ਹੁਣ 7 ਦਿਨ ਰਹਿ ਕੇ ਆਏ ਆਪਣੇ ਕਜ਼ਨਾਂ ਦੇ ਕੋਲ ਚੱਕ ਝੁਮਰਾ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਕੀ ਹਾਲ ਚਾਲ? ਠੀਕ ਬਹੁਤ ਠਾਕ? ਬਹੁਤ ਵਧੀਆ, ਤੁਸੀਂ ਸੁਣਾ? ਪਹਿਲਾਂ ਤੇ ਦੱਸੋ ਕਿਵੇਂ ਰਹੀ ਪਾਕਿਸਤਾਨ ਦੀ ਯਾਤਰਾ? ਪਾਕਿਸਤਾਨ ਦੀ ਯਾਤਰਾ ਬਹੁਤ ਵਧੀਆ ਰਹੀ। ਇਹ ਤਾਂ ਇਦਾਂ ਹੀ ਲੱਗਾ ਵੀ ਆਪਣੇ ਘਰ ਪਰਤ ਆਏ ਆ। ਬਿਲਕੁਲ ਉਪਰਾ ਨਹੀਂ ਲੱਗਾ। ਲਾਹੌਰ ਏਅਰਪੋਰਟ ਤੋਂ ਉਤਰਦਿਆਂ ਤੇ ਹੁਣ ਤੱਕ ਮੈਨੂੰ 11-12 ਦਿਨ ਹੋ ਗਏ ਆ। ਏਅਰਪੋਰਟ ਤੋਂ ਉਤਰਦਿਆਂ ਬੜੀ ਵੈਲਕਮ ਹੋਈ। ਇਮੀਗ੍ਰੇਸ਼ਨ ਆਫਿਸਰ ਨੇ ਕਿਹਾ ਕਿ ਵੀ ਤੁਸੀਂ ਸਰਦਾਰ ਜੀ ਆਪਣੇ ਹੀ ਘਰ ਆਏ ਆ, ਕੋਈ ਪ੍ਰੋਬਲਮ ਹੋਏ ਉਹ ਦੱਸਿਓ। ਤੇ ਉਸ ਤੋਂ ਬਾਅਦ ਅਸੀਂ ਆਪਣੇ ਪਿੰਡ ਗਏ ਤੇ ਪਿੰਡ ਵਾਲਿਆਂ ਨੇ ਉੱਥੇ ਮੇਰੇ ਕਜ਼ਨ ਹੀ ਲਾਓ, ਮੇਰੇ ਦਾਦਾ ਜੀ ਦੇ ਪੋਤੇ ਪੋਤੀਆਂ, ਉਹ ਮਿਲੇ ਤੇ ਉਹਨਾਂ ਨੇ ਬਹੁਤ ਪਿਆਰ ਸਾਡੇ ਤੇ ਚਾਅ ਕੀਤੇ, ਮਾਣ ਕੀਤਾ। ਮਤਲਬ 8 ਦਿਨ ਅਸੀਂ ਉੱਥੇ ਰਹੇ ਹਾਂ ਤੇ ਉਹ ਹਾਲੇ ਸਾਨੂੰ ਆਉਣ ਨਹੀਂ ਦੇਣਾ ਚਾਹੁੰਦੇ ਸੀ। ਉਹ ਕਹਿੰਦੇ ਸੀ ਹਾਲੇ ਮਹੀਨਾ ਡੇਢ ਮਹੀਨਾ ਰਹੋ, ਸਾਡੇ ਹਾਲੇ ਚਾਅ ਹੀ ਨਹੀਂ ਪੂਰੇ ਹੋਏ। ਅਸੀਂ ਜਦੋਂ ਗਏ ਸਾਂ ਨਾ, ਮੈਂ ਤੇ ਲਵਲੀ ਗਏ ਸਾਂ ਬਹੁਤ ਸਾਲ ਪਹਿਲਾਂ, ਉਦੋਂ ਜਦੋਂ 2 ਸਾਲ ਹੋ ਗਏ ਮੇਰਾ ਖਿਆਲ। ਹਾਂਜੀ 2 ਸਾਲ ਹੋ ਗਏ। ਤੇ ਉਹ ਉਦੋਂ ਉਹਨਾਂ ਦੇ ਬੱਚੇ ਸਾਰੇ ਬਾਲ ਇਕੱਠੇ ਹੋ ਗਏ ਸੀ ਵੀ ਸਰਦਾਰ ਆਇਆ ਉਹਨੂੰ ਵੇਖਣ ਵਾਸਤੇ। ਉਹ 35-40 ਜੀ ਆ, ਉਹ ਇਕੱਠੇ ਰਹਿੰਦੇ ਉਸ ਪਿੰਡ 'ਚ। ਉਹ ਸਾਰੀ ਆਬਾਦੀ 'ਚ, ਉਹ ਡੇਰੇ 'ਚ ਉਹਨਾਂ ਦੇ ਹੀ ਸਾਰੇ ਜੀ ਆ। ਹੁਣ ਵੀ 35-40 ਜੀ। ਇਦਾਂ ਦਾ ਉਹ ਘਰ ਮਾਹੌਲ ਸੀਗਾ ਜਿਹਦਾ ਵਿਆਹ ਰੱਖਿਆ ਹੁੰਦਾ ਹੈ। ਤੇ ਬੜੀਆਂ ਬੜਾ ਅਸੀਂ ਇੰਜੋਏ ਕੀਤਾ। ਇਹ ਕਿਸ ਤਰ੍ਹਾਂ ਸਬਬ ਬਣਿਆ ਤੇ ਕਿਸ ਤਰ੍ਹਾਂ ਵਿਛੋੜਾ ਪਿਆ? ਪਹਿਲਾਂ ਵਿਛੋੜੇ ਤੋਂ ਸ਼ੁਰੂ ਕਰ ਲਓ ਵੀ ਕਿਵੇਂ ਤੁਹਾਡੀ ਫੈਮਿਲੀ ਪਹਿਲੇ ਆਸ ਦੀ ਜ਼ੁਬਾਨੀ ਤੇ ਸੁਣੀ ਸੀ, ਤੁਸੀਂ ਮਾੜਾ ਦੱਸ ਦਿਓ। ਹਾਂਜੀ, ਵਿਛੋੜਾ ਇਦਾਂ ਸਾਡੇ ਦਾਦਾ ਜੀ ਦੇ ਅਸਲ 'ਚ ਸੀਗੇ 3 ਵਿਆਹ। ਹਾਂਜੀ। ਪਹਿਲੇ ਵਿਆਹ ਦੇ ਵਿੱਚੋਂ ਇੱਕ ਬੇਟੀ ਹੋਈ ਤੇ ਉਹ ਦਾਦੀ ਜੀ ਦੇ ਫਿਰ ਗਾਂ ਡਾਕਟਰ ਨੇ ਕਿਹਾ ਵੀ ਬੱਚਾ ਨਹੀਂ ਹੋਣਾ ਤੇ ਉਹਨਾਂ ਨੇ ਆਪ ਹੀ ਕਹਿ ਦਿੱਤਾ ਕਿ ਵੀ ਬੜੇ ਵੱਡੇ ਸਰਦਾਰ ਆ ਤੁਸੀਂ, ਜ਼ੈਲ ਬਹੁਤ ਵੱਡੀ ਆ, ਤੁਸੀਂ ਦੂਜਾ ਵਿਆਹ ਕਰਾ ਲਓ। ਦੂਜਾ ਵਿਆਹ ਸਾਡੀ ਦਾਦੀ ਨਾਲ ਹੋਇਆ। ਸਾਡੀ ਦਾਦੀ 'ਚੋਂ 4 ਭੈਣਾਂ ਤੇ 2 ਭਰਾ, ਵਿੱਚੋਂ ਇੱਕ ਵੱਡੇ ਮੇਰੇ ਫਾਦਰ ਸਾਹਿਬ ਸਰਦਾਰ ਸੁਰਜੀਤ ਸਿੰਘ ਬਾਜਵਾ ਤੇ ਇੱਕ ਮੇਰੇ ਚਾਚਾ ਜੀ ਸਰਦਾਰ ਗੁਰਜੀਤ ਸਿੰਘ ਬਾਜਵਾ। ਤੇ ਤੀਜੀ ਦਾਦੀ ਉਹਨਾਂ ਸਾਡੀ, ਉਹ ਭਾਈ ਰਿਆਜ਼ ਤੇ ਨਵਾਜ਼ਾ ਸਿੱਖ ਦੀ ਜਿਹੜੇ ਦਾਦੀ ਸੀਗੇ, ਉਹਨਾਂ ਨਾਲ ਵਿਆਹ ਹੋਇਆ। ਉਹ ਮੁਸਲਮਾਨ ਸੀ ਪਰ ਕਿਉਂਕਿ ਦਾਦਾ ਜੀ ਸਰਦਾਰ ਸੀ ਤੇ ਉਹਨਾਂ ਨੇ ਆਪਣੇ ਉਹਨਾਂ 'ਚੋਂ ਤੀਜੀ ਦਾਦੀ 'ਚੋਂ 3 ਬੱਚੇ ਹੋਏ ਤੇ ਤਿੰਨੋਂ ਹੀ ਸਰਦਾਰ ਬਣਾਏ। ਨਾਮ ਵੀ ਉਹਨਾਂ ਦੇ ਸਰਦਾਰਾਂ ਵਾਲੇ ਹੀ ਸੀ। ਪਰ ਜਦ ਵੰਡ ਹੋਈ ਤੇ ਉਸ ਵੇਲੇ ਵੰਡ ਦੇ ਦੌਰਾਨ ਹੀ ਸਾਡੇ ਦਾਦਾ ਜੀ ਬੜੇ ਬਿਮਾਰ ਸੀ ਤੇ ਉਹ ਮਹੀਨੇ ਕੁ ਬਾਅਦ ਉਹਨਾਂ ਦਾ ਇੰਤਕਾਲ ਹੋ ਗਿਆ, ਜਾਂ 15-20 ਦਿਨ ਕੁ ਬਾਅਦ ਇੰਤਕਾਲ ਹੋ ਗਿਆ। ਉਹ ਫੌਤ ਹੋ ਗਏ ਤੇ ਜਿਹੜੇ ਸਾਡੇ ਦਾਦੀ ਜੀ ਜਿਹੜੇ ਮੁਸਲਿਮ ਸੀ ਉਹ ਇੱਥੇ ਪਾਕਿਸਤਾਨ ਰਹਿ ਗਏ ਤੇ ਸਾਡੇ ਦਾਦੀ ਜੀ ਤੇ ਸਾਰੇ ਜੀ ਇੰਡੀਆ ਚਲੇ ਗਏ। ਤੇ ਉਹ ਮੇਰੇ ਕੋਲ ਥੋੜ੍ਹਾ ਵੇਰਵਾ ਸੀਗਾ। ਮੇਰੇ ਕੋਲ ਤੀਜੀ ਦਾਦੀ ਜੀ ਦਾ ਆਪਣੇ ਨਾਮ ਸੀਗਾ, ਮੇਰੇ ਕੋਲ ਪਿੰਡ ਦਾ ਨਾਮ ਸੀ ਤੇ ਇੰਨਾ ਪਤਾ ਸੀ ਉਹਨਾਂ ਦੇ ਬੱਚੇ ਹੈਗੇ ਆ, ਪਰ ਕੌਣ ਕਿੱਥੇ ਵੰਡ ਤੋਂ ਬਾਅਦ ਜਾ ਕੇ ਬੈਠਾ ਇਹਦੀ ਡਿਟੇਲ ਨਹੀਂ ਸੀ। ਪਾਰਟੀਸ਼ਨ ਦੇ ਟਾਈਮ ਮੇਰੇ ਫਾਦਰ ਸਾਹਿਬ 29 ਵਰਿਆਂ ਦੇ ਸੀ। ਮੇਰੀਆਂ 2 ਭੂਆ ਵੱਡੀਆਂ ਸੀਗੀਆਂ। ਸੋ ਉਹ ਸੁਰਤ ਵਿੱਚ ਗਏ ਤੇ ਉਹਨਾਂ ਨੂੰ ਸਾਰਾ ਪਿੰਡ ਦਾ ਵੇਰਵਾ ਸੀ, ਸਾਰਾ ਕੁਝ ਸੀਗਾ। ਤੇ ਉਹਨਾਂ ਨੇ, ਮੈਂ ਕਈ ਵਾਰ ਦਿਲਚਸਪੀ ਹੁੰਦੀ, ਮੇਰੀ ਬਹੁਤ ਦਿਲਚਸਪੀ ਸੀ, ਘਰ 'ਚ ਗੱਲਾਂ ਹੋਣੀਆਂ। ਮੇਰੇ ਫਾਦਰ ਸਾਹਿਬ ਨੇ ਕਹਿਣਾ ਕਿ ਵੀ ਅਸੀਂ ਉੱਥੇ ਕੀ ਸੀ, ਕੀ ਗਵਾਤਾ, ਵੰਡ 'ਚੋਂ ਕਿੱਦਾਂ ਨਿਕਲੇ,
ਪਾਰਟੀਸ਼ਨ ਤੋਂ ਬਾਅਦ ਫਿਰ ਕਿਹੜੇ ਕਿਹੜੇ ਦੁੱਖ ਸਹੇ, ਵੀ ਸਾਰੀਆਂ ਜ਼ਮੀਨਾਂ ਇੱਥੇ ਛੱਡ ਕੇ ਨਵੇਂ ਸਿਰਿਓਂ ਮਤਲਬ ਹਰ ਚੀਜ਼ ਦੀ ਉਹਨਾਂ ਨੇ ਮੈਨੂੰ ਡਿਟੇਲ ਦਿੱਤੀ। ਉਹ ਮੇਰੇ ਕੋਲ ਲਿਖਿਆ ਸੀ ਤੇ ਮੈਂ ਕਈ ਵਾਰਿਆਂ ਦਾ ਪਿੰਡ ਲੱਭਦਾ ਸੀਗਾ। ਕਿੰਨੀ ਕੁ ਦੇਰ ਹੋ ਗਈ ਸੀ ਪਿੰਡ ਲੱਭਦੇ? ਮੈਨੂੰ ਤੁਸੀਂ ਲਾ ਲਓ ਵੀ ਆਲਮੋਸਟ 18-20 ਸਾਲ ਹੋ ਗਏ। ਵੀ ਭਗਵਾਨ ਸਿੰਘ ਵਾਲਾ ਲੱਭਦੇ? ਭਗਵਾਨ ਸਿੰਘ ਵਾਲਾ ਨਹੀਂ ਲੱਭਿਆ ਮੈਨੂੰ, ਮਾਨਕ ਤੇ ਉਹਨਾਂ ਦਾ ਜੱਦੀ ਪਿੰਡ ਵੈਸੇ ਮਾਨਕ ਸੀ। ਹਾਂ, ਪਿੱਛੋਂ ਮਾਨਕ। ਹਾਂਜੀ, ਤੇ ਇੱਥੇ ਇਹਨਾਂ ਦੀ ਜ਼ੈਲ ਸੀਗੀ। ਪਰ ਉਹ ਭਗਵਾਨ ਸਿੰਘ ਇਸ ਲਈ ਨਹੀਂ ਲੱਭਿਆ ਕਿਉਂਕਿ ਨਾ ਅੱਛਾ, ਮੈਂ ਤੁਹਾਡੀ ਗੱਲ ਵਿੱਚ ਹੀ ਕੱਟਦਾ। ਮਾਨਕ ਜਿਹੜਾ ਕਰਤਾਰ ਨਾਰੋਵਾਲ, ਹਾਂਜੀ ਉਹ ਵਾਲਾ ਹੈ। ਉਹ ਰਣਜੀਤ ਬਾਵੇ ਦਾ ਵੀ ਉਹ ਪਿੰਡ ਹੈ? ਉਹੀ ਪਿੰਡ ਆ। ਮੈਂ ਉਹ ਵੀ ਵੀਡੀਓ ਦੇਖੀ ਸੀ। ਉਹ ਅਸੀਂ ਹੁਣ ਜਾ ਕੇ ਵੀ ਆਏ ਆ। ਉਹਨਾਂ ਨੇ ਸਾਨੂੰ ਨਿਸ਼ਾਨਦੇਹੀ ਕਰਾਈ ਆ ਕਿ ਤੁਹਾਡੀ ਕੋਠੀ ਕਿੱਥੇ ਹੁੰਦੀ ਸੀ, ਪਰ ਹੁਣ ਉਹ ਢਾਹ ਲਈ। ਉਹ ਕੋਠੀ ਤੁਸੀਂ ਮੰਨੋਗੇ ਵੀ ਐਡੀ ਵੱਡੀ ਸੀਗੀ ਕਿ ਇਸ ਟਾਈਮ ਉੱਥੇ 45 ਕੁ ਘਰ ਬਣ ਗਏ। ਉਹ ਗਾਂ ਜਿੱਦਾਂ ਵੰਡ ਹੋ ਗਈ ਚਾਚੇ ਤਾਇਆਂ ਦੇ, ਤੇ ਉਹ ਇੱਕ ਪੁਰਾਣੀ ਕੰਧ ਉਹਨਾਂ ਨੇ ਢਾਈ ਸੀਗੀ ਹੁਣੀ ਪਿੱਛੇ। ਬਹੁਤ ਪੁਰਾਣੀ ਕੰਧ ਹਵੇਲੀ ਦੀ ਸੀ, 4 ਕੁ ਮਹੀਨੇ ਪਹਿਲਾਂ ਉਹਦੀਆਂ ਇੱਟਾਂ ਪਈਆਂ ਸੀ ਤੇ ਮੈਂ ਉੱਚੋਂ ਇੱਕ ਇੱਟ ਲੈ ਕੇ ਆਇਆ ਨਿਸ਼ਾਨੀ ਵੱਲੋਂ। ਤੇ ਇੱਥੇ ਫਿਰ ਲੱਭਦੇ ਲੱਭਦੇ ਜਦ ਪਿੰਡ ਲੱਭਿਆ, ਤੁਸੀਂ ਇੱਕ ਜਿਹੜਾ ਵੀਡੀਓ ਕੀਤਾ ਸੀ ਉਹ ਵਜ੍ਹਾ ਬਣ ਗਈ। ਤੇ ਉਹ ਕਿਸੇ ਮੁੰਡੇ ਨੇ ਤੁਹਾਡਾ ਵੀਡੀਓ ਦੇਖਿਆ ਸੀ ਤੇ ਇੰਟਰਨੈਟ ਤੇ ਮੇਰੀ ਉਹਨਾਂ ਗੱਲ ਹੁੰਦੇ ਮੈਂ ਹਰ ਬੰਦੇ ਨੂੰ ਇਹੀ ਕੁਐਸਚਨ ਪੁੱਛਦਾ ਸੀ ਕਿ ਵੀ ਚੱਕ ਸਰਦਾਰ ਭਗਵਾਨ ਸਿੰਘ ਵਾਲਾ ਪਤਾ। ਉਹ ਕਹਿੰਦਾ ਵੀ ਮੈਂ ਇੱਕ ਨਾਸਰ ਢਿੱਲੋਂ ਦੀ ਵੀਡੀਓ ਦੇਖੀ ਸੀਗੀ ਤੇ ਉਹ ਹੈਗਾ ਸਾਡੇ ਤੋਂ 2-4 ਕਿਲੋਮੀਟਰ ਦੂਰ ਹੀ ਹੈ ਤੇ ਮੈਂ ਕੱਲ ਜਾਊਂਗਾ। ਤੇ ਉਹ ਪਿੰਡ ਗਿਆ। ਜਦ ਪਿੰਡ ਗਿਆ ਤੇ ਉੱਥੋਂ ਜੀ ਵੀ ਮਿਲ ਗਏ। ਇਹ ਵੀਡੀਓ ਫਿਰ ਤੁਸੀਂ ਵੇਖੀ? ਫਿਰ ਮੈਂ ਵੀਡੀਓ ਦੇਖੀ, ਉਹਦੇ ਚ ਕਲੂ ਫਿਰ ਤੁਹਾਨੂੰ ਪ੍ਰੋਪਰ ਮਿਲ ਗਏ? ਪ੍ਰੋਪਰ ਮਿਲ ਗਿਆ। ਫਿਰ ਜਦ ਉਹਨਾਂ ਨੇ ਮੈਨੂੰ ਕਿਸੇ ਨਾਲ ਗੱਲ ਕਰਾਈ, ਫਿਰ ਇਹਨਾਂ ਨੇ ਇੱਕ ਫਰਦ ਦੀ ਕਾਪੀ ਭੇਜੀ ਜਿਸ 'ਚ ਦਾਦਾ ਜੀ ਦਾ ਨਾਂ ਸੀ। ਫਿਰ ਜਦ ਇਹਨਾਂ ਨੇ ਮੈਨੂੰ ਆਪਣੀ ਦਾਦੀ ਜੀ ਦਾ ਨਾਂ ਦੱਸਿਆ, ਫਿਰ ਤਾਂ ਗੱਲ ਹੀ ਸਪਸ਼ਟ ਹੋ ਗਈ ਕਿਉਂਕਿ ਮੈਨੂੰ ਇਹਨਾਂ ਦੀ ਦਾਦੀ ਜੀ ਦਾ ਨਾਮ ਪਤਾ ਸੀਗਾ। ਉਹ ਮੈਂ ਆਪਣੀ ਫੂਫੀਆਂ ਦੇ ਜ਼ੁਬਾਨੀ ਸੁਣੀ, ਮੈਂ ਆਪਣੇ ਫਾਦਰ ਦੇ ਜ਼ੁਬਾਨੀ ਦਾਦੀ ਦਾ ਨਾਂ ਸੁਣਿਆ ਸੀ, ਮਦਰ ਤੋਂ ਸੁਣਿਆ ਸੀ। ਉਹ ਫਿਰ ਸਾਰੀਆਂ ਕੜੀਆਂ ਜੁੜਦਿਆਂ ਜੁੜ ਗਈਆਂ। ਤੇ ਉਹ ਪੌਣੇ 2 ਸਾਲ ਹੋ ਗਏ ਵੀਡੀਓ ਨੂੰ। ਮੈਂ ਤਾਂ ਜਦ ਦੀ ਵੀਡੀਓ ਦੇਖੀ ਸੀ ਮੈਂ ਉਦੋਂ ਹੀ ਆਉਣਾ ਚਾਹੁੰਦਾ ਸੀ, ਪਰ ਉਹ ਕਰੋਨਾ ਕਰਕੇ ਕੋਈ ਫਲਾਈਟਸ ਨਹੀਂ ਆ ਰਹੀਆਂ ਸੀ ਜਾਂ ਕੁਝ ਹੋਰ। ਤੇ ਪਹਿਲੀ ਫੁਰਸਤ ਮਿਲਦੇ ਹੀ ਤੇ ਜਦ ਉਹਨਾਂ ਨੇ ਕਿਹਾ ਕਿ ਵੀ ਹੁਣ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਨਹੀਂ ਰਹੀਆਂ ਤੇ ਮੈਂ ਆਪਣੀ ਸੀਟ ਬੁੱਕ ਕਰਾਈ ਤੇ ਪਾਕਿਸਤਾਨ ਆ ਪਹੁੰਚਿਆ। ਅੱਛਾ, ਹਾਂ। ਤੇ ਕਿਸ ਤਰ੍ਹਾਂ ਫਿਰ ਆ ਕੇ ਕੀ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਆਪਣੀ ਵਿਛੜੀ ਫੈਮਿਲੀ ਨਾਲ? ਸਾਰੀਆਂ ਪਿੱਛੋਂ ਡਿਟੇਲਸ, ਕੌਣ ਕਿੱਥੇ ਬੈਠਾ, ਨਾਰੋਵਾਲ ਤੋਂ ਲੈ ਕੇ ਤੇ ਲੈਲਪੁਰ ਤੋਂ ਤੇ ਜਿੱਥੇ ਜਿੱਥੇ ਅਸੀਂ ਬੈਠੇ ਜਾ ਕੇ ਸਾਰੀਆਂ ਡਿਟੇਲਸ ਦਿੱਤੀਆਂ ਵੀ ਕੌਣ ਕਿੱਥੇ ਸੈੱਟ ਹੋਇਆ, ਕਿਹਨੇ ਕੀ ਕੀਤਾ ਲਾਈਫ ਦੇ ਵਿੱਚ। ਉਹ ਬੜੀਆਂ ਲੰਬੀਆਂ ਕਹਾਣੀਆਂ ਸਾਰੀਆਂ 47 ਤੋਂ ਲੈ ਕੇ ਤੇ 2022 ਤੱਕ। ਤੁਸੀਂ 75 ਸਾਲ ਦੀਆਂ ਕਹਾਣੀਆਂ ਸੀਗੀਆਂ, ਦਾਦਿਆਂ ਦੀਆਂ, ਚਾਚਿਆਂ ਦੀਆਂ, ਕਿਹਦੇ ਕਿੰਨੇ ਬੱਚੇ ਜੀ, ਕੌਣ ਕੀ ਕਰਦਾ ਆ। ਤੇ ਉਹ ਅਸੀਂ ਆ ਕੇ ਹੁਣ ਘਰ ਬੈਠੇ ਤੇ ਸ਼ੇਅਰ ਕੀਤੀ। ਦਾਦਾ ਜੀ ਦੀ ਡੈਥ ਹੋ ਗਈ? ਹਾਂਜੀ, ਤੁਹਾਡੇ ਦੀ ਦਾਦਾ ਜੀ ਹੋਣਾ ਦੀ। ਤੇ ਤੁਹਾਡੇ ਜਿਹੜੇ ਵੱਡੇ ਬਜ਼ੁਰਗ ਨੇ ਉਹ ਫਿਰ ਦੱਸਦੇ ਸੀ ਵੀ ਤੁਹਾਡੀ ਫੈਮਿਲੀ ਉਧਰ ਰਹਿ ਗਈ ਹੈਗੀ ਆ? ਉਹੀ ਜਿੱਦਾਂ ਮੈਂ ਦੱਸਿਆ ਨਾ, ਮੇਰੇ ਫਾਦਰ ਸਾਹਿਬ 29 ਵਰ੍ਹਿਆਂ ਦੇ ਸੀ। ਸੋ ਉਹ ਪੂਰੀ ਸੁਰਤ ਵਿੱਚ ਇੱਥੋਂ ਗਏ ਆ। ਪਰ ਜਦ ਵੰਡ ਹੋਈ, ਸਰਦਾਰ ਵੱਡੇ ਸੀ ਇੱਥੇ। ਮੇਰੇ ਦਾਦਾ ਜੀ ਦੀਆਂ ਆਲਮੋਸਟ 50-52 ਮਰੱਬੇ ਸੀ ਤੇ ਉਹ ਪੈਲੀਆਂ ਨਾ ਮਿਲੀਆਂ, ਸਾਰੀਆਂ ਜ਼ਮੀਨਾਂ ਦੇ ਕੇਸਾਂ 'ਚ ਉਲਝ ਗਏ। ਕੁਛ ਉਹਦੇ ਵਿੱਚ ਬਿਜ਼ੀ ਰਹੇ, ਪਰ ਹਰ ਵੇਲੇ ਘਰ 'ਚ ਗੱਲ ਹੁੰਦੀ ਸੀ ਕਿ ਸਾਡੇ ਉਧਰ ਜੀ ਰਹਿ ਗਏ ਆ, ਸਾਡੀ ਉਧਰ ਹਵੇਲੀ ਰਹਿ ਗਈ, ਪੈਲੀਆਂ ਰਹਿ ਗਈਆਂ। ਤੇ ਉਹਦੇ ਨਾਲ ਪਤਾ ਲੱਗਦਾ ਰਿਹਾ ਕਿ ਵੀ ਪਿੱਛੇ ਜੀ ਹੈਗੇ ਆ। ਪਰ ਉਹ ਕੁਛ ਉਹਨਾਂ ਕੋਲ ਨਾਮ ਸੀ ਜਿਹੜੇ ਸਰਦਾਰਾਂ ਵਾਲੇ ਰੱਖੇ ਸੀ। ਇਹਨਾਂ ਨੇ ਫਿਰ ਪਾਰਟੀਸ਼ਨ ਤੋਂ ਬਾਅਦ ਨਾਮ ਰੱਖ ਲਿਆ ਮੁਸਲਿਮ। ਉਹ ਇੱਕ ਫਰਕ ਪੈ ਗਿਆ। ਉਹ ਮੁਸਲਿਮ, ਹਾਂਜੀ, ਪਤਾ ਨਹੀਂ ਲੱਗਦਾ। ਉਹ ਜਦ ਇਹਨਾਂ ਨੇ ਇੱਕ ਫਰਦ ਦੀ ਕਾਪੀ ਭੇਜੀ ਤੇ ਵੀ ਇਹਨਾਂ ਦੇ ਵੀ ਬਾਬੇ ਦਾ ਉਹੀ ਨਾਮ ਆ ਤੇ ਦਾਦੀ ਦਾ ਵੀ ਉਹੀ ਨਾਮ ਆ। ਉਹ ਜਦ ਸਾਰਾ ਕੁਝ ਮਿਲ ਗਿਆ ਤੇ ਫਿਰ ਤਾਂ ਆਪੇ ਸਿਲਸਿਲਾ ਕੜੀਆਂ ਜੁੜ ਗਈਆਂ ਨਾ ਸਾਰੀਆਂ। ਅੱਛਾ, ਹੁਣ ਫਿਰ ਉੱਥੇ ਤੁਹਾਡੀ ਬਾਕੀ ਫੈਮਿਲੀ ਤੋਂ ਵੱਡੀ ਹੋਏਗੀ ਨਾ ਜ਼ਾਰੀਗਲ ਫੈਮਿਲੀ? ਹਾਂਜੀ, ਹੁਣ ਸਾਰਿਆਂ ਨਾਲ ਫਿਰ ਰੀਕਨੈਕਟ ਹੋ ਗਏ, ਇਹਨਾਂ ਨੂੰ ਕਰਵਾਤਾ ਇੱਧਰ ਲੈਣਾ? ਹਾਂਜੀ, ਬਿਲਕੁਲ। ਅਸੀਂ ਤਾਂ ਜਦ ਦੇ 2 ਸਾਲ ਹੋਏ ਆ ਕਾਨਫਰੰਸ ਕਾਲ ਤੇ ਗੱਲਾਂ ਹੁੰਦੀਆਂ ਰਹੀਆਂ ਆ। ਤੇ ਉਹ ਮੇਰੀ ਫੈਮਿਲੀ ਬੜੀ ਇੰਟਰਸਟਿਡ ਆ, ਪਰ ਕੁਛ ਇੰਡੀਆ ਤੋਂ ਆਉਣਾ ਵੀਜ਼ਿਆਂ ਦਾ ਥੋੜ੍ਹਾ ਜਿਹਾ ਔਖਾ ਆ। ਮੈਂ ਕੈਨੇਡਾ ਸੈਟਲਡ ਹਾਂ ਤੇ ਮੈਨੂੰ ਵੀਜ਼ਾ ਸੌਖਾ ਮਿਲ ਗਿਆ। ਉਹ ਐਵਰੀ ਡੇ ਮੈਨੂੰ ਹਰ 2 ਘੰਟੇ ਬਾਅਦ ਫੋਨ ਕਰਦੇ ਵੀ ਵੀਡੀਓ ਭੇਜ ਦਿਓ,
ਪਿੰਡ ਦੀ ਵੀਡੀਓ ਭੇਜ ਦਿਓ ਤੇ ਹੋਰ ਥਾਵਾਂ ਦੀਆਂ ਵੀਡੀਓ ਭੇਜ ਦਿਓ। ਹਰ ਇੱਕ ਨੂੰ ਉਨਾ ਹੀ ਆ ਚਾਅ ਕਿ ਵੀ ਅਸੀਂ ਆਪਣੇ ਦਾਦੇ ਦਾ ਜਾਂ ਮੇਰੀਆਂ ਭੂਆ ਦੀਆਂ ਕੁੜੀਆਂ ਕਹਿੰਦੀਆਂ ਨਾਨੇ ਦਾ ਘਰ ਦੇਖੀਏ ਤੇ ਉਹ ਚੀਜ਼ਾਂ ਦੇਖੀਏ। ਹਰ ਬੰਦੇ ਨੂੰ ਉਨਾ ਹੀ ਚਾਅ ਆ ਤੇ ਹੁਣ ਆਪਸ 'ਚ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ। ਵਾਹ ਜੀ ਵਾਹ, ਬਹੁਤ ਬਹੁਤ ਹੀ ਸਾਨੂੰ ਵੀ ਤੁਸੀਂ ਉਹ ਦੱਸਿਆ ਤਾਂ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਵੀ ਸਾਡੀ ਨਿੱਕੀ ਜੀ ਕੋਸ਼ਿਸ਼ ਦੀ ਵਜ੍ਹਾ ਨਾਲ ਤੇ ਇੰਨੇ ਵਰਿਆਂ ਦੇ ਟੁੱਟੇ ਜਿਹੜੇ ਤੰਦਾਂ ਨੇ ਉਹ ਜੁੜ ਗਈਆਂ। ਹਾਂ, ਤੰਦਾਂ ਜੁੜ ਗਈਆਂ ਔਰ ਬੜੀਆਂ ਪੱਕੀਆਂ ਜੁੜ ਗਈਆਂ। ਮਤਲਬ ਤੁਸੀਂ ਮੰਨੋਗੇ ਵੀ ਹੁਣ ਜਿੱਦਣ ਅਸੀਂ ਆਏ ਆ ਉਹਨਾਂ ਦੇ ਹੁਣ ਫੋਨ ਆ ਰਹੇ ਵੀ ਘਰ ਜੀ ਨਹੀਂ ਲੱਗਦਾ, ਸਾਨੂੰ ਐਂ ਲੱਗਦਾ ਜਿੱਦਾਂ ਘਰ ਫਿਰ ਉਜੜ ਗਿਆ। ਅਸੀਂ ਕਿਹਾ ਕੋਈ ਨਹੀਂ, ਹੁਣ ਜੁੜ ਗਏ ਆ, ਦੁਬਾਰਾ ਫਿਰ ਆਵਾਂਗੇ ਜਗ ਜਿਉਂਦਿਆਂ ਦੇ ਮੇਲੇ ਤੇ ਫਿਰ ਮੁਲਾਕਾਤਾਂ ਹੋਣਗੀਆਂ। ਪਰ ਤੁਹਾਡੀ ਕੋਸ਼ਿਸ਼ ਨੇ ਰੰਗ ਦਿਖਾਇਆ। ਉਹ ਵੀਡੀਓ ਤੁਹਾਡੀ ਸਾਡੇ ਬੜੇ ਕੰਮ ਆਈ ਆ। ਇੱਕ ਬੜੇ ਸਾਲਾਂ ਦੀ ਮਿਹਨਤ ਮਤਲਬ ਲੱਭਦੇ ਤੇ ਉਹ ਵੀਡੀਓ ਦੇ ਜ਼ਰੀਏ ਅਸੀਂ ਇੱਕ ਦੂਜੇ ਨੂੰ ਮਿਲ ਗਏ। ਅੱਛਾ ਅੱਛਾ। ਤੇ ਪਿੰਡ ਜਦੋਂ ਗਏ ਤੁਸੀਂ ਪਹੁੰਚੇ ਪਿੰਡ ਕਿਸ ਤਰ੍ਹਾਂ ਦਾ ਸੀ ਫਿਰ ਅੱਗੋਂ ਤੁਹਾਡੇ ਜਿਹੜੇ ਜੋ ਬਾਰਡਰ 에ਅਰਪੋਰਟ ਤੇ ਪਹੁੰਚ ਗਏ ਨਾ, ਜਦੋਂ ਪਿੰਡ ਬਾਕੀ ਫੈਮਿਲੀ ਨੂੰ ਮਿਲਿਆ ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ? ਹਾਂਜੀ, ਇਹ 에ਅਰਪੋਰਟ ਤੇ ਪਹੁੰਚ ਗਏ। 에ਅਰਪੋਰਟ ਸਾਡੀ ਫਲਾਈਟ ਥੋੜੀ ਜਿਹੀ ਨਾ ਰਾਤ ਨੂੰ ਲੇਟ ਆਈ ਸੀਗੀ ਤੇ ਉਹ ਅਸੀਂ ਅਗਲੇ ਦਿਨ ਸਵੇਰ ਦਾ ਪ੍ਰੋਗਰਾਮ ਅਸੀਂ ਫਿਰ ਨਿਕਲੇ। ਜਦ ਪਿੰਡ ਪਹੁੰਚੇ ਤੇ ਉੱਥੇ ਉਹਨਾਂ ਨੇ ਬੱਗੀ ਸਜਾਈ ਹੋਈ ਸੀਗੀ ਤੇ ਪਿੰਡ ਤੱਕ 1.5-2 ਕਿਲੋਮੀਟਰ ਦੇ ਅੱਗੇ ਉਹ ਭੰਗੜਾ ਪਾਉਂਦੇ ਗਏ, ਫੁੱਲ ਬਰਸਾਏ ਗਏ, ਨੋਟ ਸੁੱਟੇ ਗਏ। ਉਹਨਾਂ ਨੇ ਬੜੀ ਵੈਲਕਮ ਕੀਤੀ, ਬੈਂਡ ਬਾਜੇ ਵੱਜ ਰਹੇ ਸੀਗੇ। ਪੂਰਾ ਮਤਲਬ ਸਾਰਾ ਪਿੰਡ ਇਕੱਠਾ ਹੋਇਆ ਸੀ ਮਿਲਣ ਨੂੰ। ਬੜਾ ਚਾਅ ਕੀਤਾ, ਹਰ ਕੱਲੇ ਜੀ ਨੇ ਬਹੁਤ ਚਾਅ ਕੀਤਾ। ਚਲੋ ਜੀ, ਉਸ ਚਾਅ 'ਚ ਸਾਨੂੰ ਵੀ ਚਾਅ ਚੜ੍ਹ ਗਿਆ ਵੀ ਅਸੀਂ ਕਿਸੇ ਦੇ ਕੰਮ ਆਏ। ਤੇ ਬਹੁਤ ਇਸੇ ਤਰ੍ਹਾਂ ਹੀ ਆਪਾਂ ਕੋਸ਼ਿਸ਼ ਕਰਦੇ ਰਹੀਦਾ ਵੀ ਸਾਨੂੰ ਲੱਗਦਾ ਵੀ ਇਹ ਵੀ ਛੋਟਾ ਜਿਹਾ ਕੰਮ ਹੈ, ਵੀ ਏਡੇ ਕੰਮ ਗਏ ਕਿਤੇ ਵੀਡੀਓ ਬਣਾਈ ਹੈ ਤੇ ਵੀ ਮੁਸ਼ਕਿਲ ਹੈ ਕਿਤੇ ਜਾਣਾ ਟਾਈਮ ਕੱਢ ਕੇ, ਲੇਕਿਨ ਇਹ ਲੋਕਾਂ ਕਿੰਨਿਆਂ ਦੇ ਕੰਮ ਆਉਂਦੀ ਆ। ਇਹ ਤੁਹਾਡੀ ਗੱਲ ਸੁਣ ਕੇ ਸਾਨੂੰ ਆਈਡੀਆ ਹੋਣ ਡਿਆ ਵੀ ਕਿਸ ਤਰ੍ਹਾਂ ਉਹ ਦਿਲ ਮਿਲ ਗਏ ਜਿਹੜੇ 70-75 ਵਾਲਿਆਂ ਦੇ ਟੁੱਟੇ। ਬਿਲਕੁਲ, ਉਹ ਦੇਖੋ ਨਾ, ਉਹ ਮੋਹ ਦੀਆਂ ਤੰਦਾਂ ਤਾਂ ਟੁੱਟੀਆਂ ਹੀ ਨਹੀਂ। ਵਿੱਚ ਬਾਰਡਰ ਆ ਗਿਆ ਪਰ ਹਰ ਉਧਰਲੇ ਪਾਸੇ ਚੜ੍ਹਦੇ ਪੰਜਾਬ ਵਾਲੇ ਨੂੰ ਲੈਂਦੇ ਪੰਜਾਬ ਨਾਲ ਪਿਆਰ ਆ। ਹੁਣ ਸਾਡੇ ਤਾਂ ਜੀਓ ਹੀ ਮਿਲ ਗਏ ਤੇ ਉਹ ਦੇਖੋ ਹੋਰ ਜ਼ਿਆਦਾ ਖੁਸ਼ੀ। ਤੁਸੀਂ ਇੱਕ ਚੀਜ਼ ਲੱਭ ਰਹੇ ਆ, ਤੁਸੀਂ ਆਪਣਾ ਪਿੰਡ ਲੱਭ ਰਹੇ ਆ, ਪਿੰਡ ਦੇ ਨਾਲ ਜੀ ਲੱਭ ਜੇ, ਤੁਹਾਡੀ ਤਾਂ ਖੁਸ਼ੀ ਤਾਂ ਕੋਈ ਫਿਰ ਹੈ ਹੀ ਨਹੀਂ, ਹੈ ਨਾ, ਪੈਮਾਨਾ ਹੀ ਨਹੀਂ ਰਿਹਾ ਮਾਪਣ ਦਾ। ਤੇ ਅਸੀਂ ਤਾਂ ਮਤਲਬ ਤੁਹਾਡੇ ਵੀ ਬੜੇ ਥੈਂਕਫੁਲ ਹਾਂ ਕਿ ਵੀ ਥੈਂਕ ਯੂ, ਤੁਸੀਂ ਇੱਕ ਜ਼ਰੀਆ ਬਣੇ ਔਰ ਬਹੁਤ ਵਧੀਆ ਜ਼ਰੀਆ ਬਣੇ ਕਿ ਵੀ ਇੰਨੇ ਸਾਲਾਂ ਦੀ ਮਿਹਨਤ ਸੀਗੀ ਤੇ ਉਹਦੇ ਵਿੱਚ ਤੁਸੀਂ ਜਦ ਪੇਚਨ ਕੀਤਾ ਤੇ ਉਹ ਰੰਗ ਲਿਆਈ। ਤੇ ਥੈਂਕ ਯੂ ਤੁਹਾਡਾ ਵੈਰੀ ਮਚ। ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਤੁਹਾਡਾ ਤੇ ਸਾਰੇ ਸਾਡੇ ਵੇਖਣ ਵਾਲਿਆਂ ਦਾ ਬਹੁਤ ਸ਼ੁਕਰੀਆ। ਕੋਸ਼ਿਸ਼ ਕਰਦੇ ਰਹੇ, ਸਾਨੂੰ ਵੀ ਖੁਸ਼ੀ ਹੁੰਦੀ ਆ ਵੀ ਜਦੋਂ ਇਸ ਤਰ੍ਹਾਂ ਦੇ ਲੋਕ ਟੁੱਟੀਆਂ ਟੰਦਾਂ ਜਿਹੜੀਆਂ ਆਪਸ ਵਿੱਚ ਜੁੜਦੀਆਂ ਉਹਨਾਂ ਨੂੰ ਵੇਖ ਕੇ ਫਿਰ ਚਾਅ ਚੜ੍ਹਦਾ। ਲੋਕ ਦੁਆ ਦਿੰਦੇ ਆ ਸਾਡੇ ਲਈ, ਉਹ ਵੀ ਬਹੁਤ ਕੁਛ ਹੈ। ਸੋ ਕੋਸ਼ਿਸ਼ ਕਰਦੇ ਰਹੀਦਾ ਤੇ ਕੋਸ਼ਿਸ਼ ਕਰਦੇ ਰਹਾਂਗੇ ਇਹਨਾਂ ਟੁੱਟੀਆਂ ਤੰਦਾਂ ਨੂੰ ਜੋੜਨ ਦਾ। ਤੇ ਸਾਡੇ ਚੈਨਲ ਦੇ ਨਾਲ ਜੁੜੇ ਰਹਿਣਾ, ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ, ਇੱਕ ਕਮੈਂਟ ਦੇ ਨਾਲ ਸਾਡੀ ਹੌਸਲਾ ਅਫਜ਼ਾਈ ਬਹੁਤ ਹੁੰਦੀ ਹੈ। ਅਸੀਂ ਹੋਰ ਇਸ ਤਰ੍ਹਾਂ ਦੀਆਂ ਫੈਮਲੀਆਂ ਨੂੰ ਰੀਯੂਨਾਈਟ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਰਹੀਦਾ, ਖੋਜ 'ਚ ਲੱਗੇ ਰਹੀਦਾ। ਅਗਲੇ ਪ੍ਰੋਗਰਾਮ ਤੱਕ ਲਈ ਨਾਸਰ ਢਿੱਲੋਂ ਨੂੰ ਦਿਓ ਇਜਾਜ਼ਤ, ਮਿਲਾਂਗੇ ਫਿਰ, ਰੱਬ ਰਾਖਾ।